ਲੋ ਜੀ ਤੁਸੀਂ ਵੀ ਬਾਲਾਂ ਨੂੰ ਸਕੂਲ ਲਈ ਉਠਾਓ, ਨਾਸ਼ਤਾ ਨੁਸ਼ਤਾ ਕਰਾਓ ਤੇ ਉਹਨਾਂ ਨੂੰ ਸਕੂਲ ਛੱਡ ਕੇ ਤੇ ਦਫ਼ਤਰਾਂ 'ਚ ਜਾਣ ਦੀ ਤੇ ਕੰਮ ਦੀ ਤਿਆਰੀਆਂ ਕਰੋ। ਲੋ ਜੀ ਗਾਇਜ਼ ਆਪਣੀ ਤਿਆਰੀ ਹੋ ਗਈ ਜੇ ਪੂਰੀ ਦਫ਼ਤਰ ਜਾਣ ਦੀ ਤੇ ਆਓ ਫਿਰ ਚੱਲੀਏ ਦਫ਼ਤਰ, ਕੋਈ ਰੋਜ਼ੀ ਰੋਟੀ ਦੇ ਮੱਥੇ ਲੱਗੀਏ ਜਾ ਕੇ। ਆਪਣੀ ਹੈ ਜੀ ਸੀਟ ਤੇ ਦਫ਼ਤਰ ਗਏ ਆ ਪਹੁੰਚ ਤੇ ਹੁਣ ਇੱਥੇ ਕੰਮ ਦੀ ਮਾਰੋ ਮਾਰ ਤੇ ਧਾੜੋ ਧਾੜ। जी ये बाबा बास है ਕਿਹੜਾ ਇਲਾਕਾ ਆਪਣਾ? ਆਰਫ ਵਾਲਾ। ਆਰਫ ਵਾਲਾ। ਹਾਂਜੀ। ਤੇ ਵਿਆਹ ਕਿਹੜੇ ਸਾਲ 'ਚ ਹੋਇਆ ਸੀ? ਵਿਆਹ ਹੋਇਆ ਸੀ 1990 ਚ। ਅੱਛਾ, ਲਵ ਮੈਰਿਜ ਕੀਤੀ ਸੀ ਕਿ ਦੂਜੀ? ਨਹੀਂ, ਮਾਂ ਪਿਓ ਦੀ ਮਰਜ਼ੀ ਨਾਲ ਕੀਤਾ ਸੀ। ਤੇ ਫਿਰ ਕਿਵੇਂ ਲੰਘ ਗਈ ਜ਼ਿੰਦਗੀ? ਬਹੁਤ ਅੱਛੀ ਜ਼ਿੰਦਗੀ ਲੰਘੀ। ਅੱਛੀ ਲੰਘ ਗਈ। ਅੱਛਾ, ਪੰਜਾਬੀ ਦੇ ਵਿੱਚ ਜਿਹੜੇ ਮੌਸਮਾਂ ਦੇ ਨਾਂ ਹੁੰਦੇ ਨੇ ਲੋਕਾਂ ਨੂੰ ਨਹੀਂ ਸਮਝ ਆਉਂਦੀ। ਆ ਜਿਹੜਾ ਆਸੂ, ਕੱਤੇ, ਹਾੜ, ਹਾਂਜੀ, ਇਹ ਜ਼ਰਾ ਦੱਸੀ ਜਾ ਕਿ ਹਾੜ ਇਹ ਮਹੀਨਾ ਹੁੰਦਾ ਹੈ, ਦੂਸਰੇ ਮਹੀਨਿਆਂ ਦੇ ਵਿੱਚ ਇਹ ਨਾਂ ਹੈ? ਇਹ ਜੀ ਹਾੜ ਹੈ ਸਾਵਣ, ਭਾਦਰੂ, ਅੱਸੂ, ਕੱਤੇ, ਮੱਘਰ, ਪੋਹ, ਮਾਘ, ਫੱਗਣ, ਚੇਤਰ। ਇਹ ਪੰਜਾਬੀ ਦੇ ਵਿੱਚ ਇਹ ਨਾਂ? ਵਿਸਾਖ, ਜੇਠ, ਹਾੜ, ਇਹ ਪੰਜਾਬੀ ਦੇ ਹੈਗੇ। ਤੇ ਜਿਹੜੇ ਇਹ ਦੂਸਰੀ ਜ਼ੁਬਾਨ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਕਿ ਜੀ ਇਹ ਸੌਣ, ਭਾਦਰੋਂ, ਜਨਵਰੀ, ਫਰਵਰੀ। ਆਹੋ ਜਨਵਰੀ। ਅੰਗਰੇਜ਼ੀ ਮਹੀਨੇ ਹੋਏ ਨਾ। ਇਹਨੂੰ ਕਿਵੇਂ ਪਤਾ ਲੱਗੇਗਾ ਕਿ ਇਹ ਸੌਣ ਦਾ ਮਹੀਨਾ, ਇਹਨੂੰ ਅੱਸੂ ਕਹਿੰਦੇ ਨੇ, ਇਹਨੂੰ ਕੱਤੇ ਕਹਿੰਦੇ ਨੇ, ਇਹਨੂੰ ਹਾੜ ਕਹਿੰਦੇ ਨੇ, ਇਹਨੂੰ? ਜਦੋਂ ਸਾਵਣ ਭਾਦਰੂ ਹੁੰਦਾ ਹੈ ਨਾ, ਹਾਂ, ਉਦੋਂ ਉਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ। ਅੱਛਾ। ਹਾਂ। ਤੇ ਜਦੋਂ ਚੇਤਰ ਵਿਸਾਖ ਹੁੰਦਾ ਹੈ ਨਾ, ਹਾਂ, ਉਦੋਂ ਅਸੀਂ ਇਹ ਕਣਕਾਂ ਵੱਢਣੇ। ਅੱਛਾ ਅੱਛਾ। ਹਾਂ, ਕਣਕਾਂ ਪੱਕ ਜਾਂਦੀਆਂ। ਤੇ ਚਾਚੀ ਕੋਲੋਂ ਕੁਝ ਥੋੜਾ ਥੋੜਾ ਡਰਨਾ ਵੀ ਹੈ? ਹਲਕਾ ਹਲਕਾ? ਨਹੀਂ ਨਹੀਂ, ਹਲਕਾ ਜਿਹਾ ਵੀ ਡਰ ਨਹੀਂ? ਨਹੀਂ, ਉਹਦੇ ਕੋਲ ਨਹੀਂ ਡਰਨੇ ਆਪਾਂ। ਤੇ ਵੈਸੇ ਜ਼ਿੰਦਗੀ ਆਪਣੀ ਅੱਛੀ ਗੁਜ਼ਰੀ ਹੈ। ਅੱਛਾ, ਨਹੀਂ ਥੋੜਾ ਬਹੁਤਾ ਹੁੰਦਾ ਹੀ ਨਾ ਬੰਦਾ ਹਲਕਾ? ਥੋੜਾ ਬਹੁਤਾ ਤਾਂ ਹੋ ਹੀ ਜਾਂਦਾ ਹੈ ਬੰਦਾ, ਫਿਰ ਤਾਂ ਘਰ ਵਿੱਚ ਹੈ ਡਰਦਾ ਹੈ, ਬਿਲਕੁਲ ਡਰਦਾ ਹੈ। ਇਹ ਬਾਬਾ ਦੱਸਦਾ ਪਿਆ ਜੀ, ਇਹ ਡਰਦਾ ਬਾਬਾ ਬਾਸ ਵਿੱਚੋਂ ਹਰ ਬੰਦਾ ਹੀ ਥੋੜਾ ਥੋੜਾ ਨਾ ਜੀ, ਸਾਰੇ ਯਰਕਦੇ ਆ। ਸਾਰੇ ਹੀ ਯਰਕਦੇ ਨੇ ਕਿ ਘਰ ਜਾਈਏ ਤੇ ਅੱਗੇ ਸਿਆਪਾ ਪਾ ਕੇ ਖਲੋਤੀਆਂ ਹੁੰਦੀਆਂ। ਜੀ, ਸੌਦਾ ਲਾਇਆ, ਕੋਈ ਲੱਕੜ ਚੁੱਕ ਦਿਓ, ਪਾਣੀ ਦਾ ਬੰਦਾ ਥੋੜਾ ਲੁਕਦਾ ਹੀ ਫਿਰਦਾ ਬੰਦਾ ਕਿ ਕਿਸੇ ਪਾਸੇ ਲੁਕ ਜਾਈਏ। ਤੇ ਬਾਬੇ ਨੇ ਗੱਲ ਸਹੀ ਕੀਤੀ। ਬਾਬਾ ਜੀ ਨਾਂ ਕੀ ਆਪਣਾ? ਯਾਸੀਨ। ਯਾਸੀਨ। ਕਿਹੜਾ ਇਲਾਕਾ ਆਪਣਾ? ਆਪਣਾ ਜੀ ਪਾਕਪਤਨ ਸ਼ਰੀਫ। ਪਾਕਪਤਨ ਸ਼ਰੀਫ ਦੇ ਨੇ ਜੀ। ਤੇ ਬਾਬਾ ਬਾਸ ਵੀ ਵਿੱਚੋਂ ਨਾ ਹਲਕਾ ਹਲਕਾ ਜਿਹਾ, ਐਵੇਂ ਜ਼ਰਾ ਜਿਹਾ ਥੋੜਾ ਜ਼ਿਆਦਾ ਮੰਨ ਗਿਆ ਕਿ। ਅੱਛਾ, ਤੇ ਫਿਰ ਹਲਕਾ ਹਲਕਾ ਤੂੰ ਦੱਸਿਆ ਵੀ ਹਲਕਾ ਹਲਕਾ ਜਿਹਾ ਡਰ। ਹਲਕਾ ਡਰਨਾ ਚਾਹੀਦਾ। ਹਾਂ। ਤੋ ਮੇਰਾ ਵਾਲਿਦ ਸਾਹਿਬ ਪਤਾ ਕੀ ਕਹਿੰਦਾ ਸੀ? ਹਾਂ। ਉਹ ਆਂਦਾ ਇਹ ਜਿਹੜੀਆਂ ਔਰਤਾਂ ਆਉਂਦੀਆਂ ਨਾ, ਇਹ ਮਾਵਾਂ ਨਾਲ ਜ਼ਿਆਦਾ ਪਿਆਰੀਆਂ ਲੱਗਦੀਆਂ। ਮੈਂ ਕਿਹਾ ਉਹ ਕੋਈ ਮਿਜ਼ਾਈਆ ਬੜਾ ਸੀ ਨਾ। ਮੈਂ ਕਿਹਾ ਉਹ ਕਿਉਂ ਅੱਬੂ? ਆਂਦਾ ਇਹ ਸਿਆਲੇ ਦੀਆਂ ਨਾ ਦੋਹੀਂ ਆਉਂਦੀਆਂ। ਲਓ ਜੀ, ਸੁਣਦੇ ਪਿਓ। ਇਹ ਬਾਬੇ ਨੇ ਅਰੇਂਜ ਮੈਰਿਜ ਕੀਤੀ ਏ, ਭਾਵੇਂ ਲਹੂ ਹੋਏ ਤੇ ਭਾਵੇਂ ਅਰੇਂਜ। ਇਹ ਹਲਕਾ ਹਲਕਾ ਮਾੜਾ ਜਿਹਾ ਨਾ ਹਰ ਬੰਦਾ ਹੀ ਥੋੜਾ ਜਿਹਾ ਨਾ ਕਤਰਾਉਂਦਾ ਹੈ। ਹਾਂ, ਕਿਉਂਕਿ ਫਿਰ ਸਮਝ ਗਏ ਤੁਸੀਂ। ਹੋਵੇ ਨਾ ਆਫਿਸ ਦੇ ਵਿੱਚ ਤੇ ਫਿਰ ਅਸੀਂ ਜਿਹੜਾ ਕੋਈ ਟਾਈਮ ਬਚਦਾ ਵੇ 10-15 ਮਿੰਟ ਕੋਈ ਐਂਟਰਟੇਨਿੰਗ ਵੀਡੀਓ YouTube, TikTok, Instagram ਵਾਸਤੇ ਕੋਈ ਨਾ ਕੋਈ ਸ਼ੂਟ ਕਰੀ ਦੀ ਹੈ। 2-3 ਮੁੰਡੇ ਰਲ ਕੇ ਤੇ ਉਹ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਉਹ ਸ਼ੂਟ ਹੁੰਦੀ। ਤੁਸੀਂ ਉਸ ਸ਼ੂਟਿੰਗ ਨੂੰ ਦੇਖ ਕੇ ਐਂਟਰਟੇਨ ਹੋਵੋਗੇ। ਤੇ ਮਤਲਬ ਇਸ ਤਰ੍ਹਾਂ ਦੇ ਬੰਦਿਆਂ ਕੋਲੋਂ ਸ਼ੂਟ ਕਰਵਾਉਣਾ ਨਾ, ਜਿਹੜੇ ਪਿੱਛੇ ਆ ਚਵਲ ਖੱਚ ਜਿਹਾ ਤੁਹਾਨੂੰ ਨਜ਼ਰ ਆ ਰਿਹਾ, ਮਤਲਬ ਕੈਮਰਾ ਫੜਨਾ ਹੀ ਔਖਾ ਹੋਇਆ ਹੁੰਦਾ ਤੇ ਡਾਇਲੋਗ ਬੁਲਵਾਉਣਾ ਤੇ ਸਮਝ ਲਓ ਕਿ ਆਪਣੇ ਗੱਲ ਮੁਸੀਬਤ ਪਾਉਣ ਵਾਲੀ ਗੱਲ ਹੁੰਦੀ ਹੈ। ਤੇ ਆਓ ਤੁਹਾਨੂੰ ਦਿਖਾਉਂਦੇ ਆ ਸ਼ੂਟਿੰਗ ਕਿਸ ਤਰ੍ਹਾਂ ਹੁੰਦੀ ਹੈ ਤੇ ਤੁਸੀਂ ਇੰਜੋਏ ਕਰੋਗੇ। ਕਈ ਬੰਦੇ ਏਡੇ ਕੋ ਖੱਚ ਹੁੰਦੇ ਜੇ ਨਾ, ਘਰ ਦੇ ਉਹਨੂੰ ਕੋਈ ਭਾਵੇਂ ਅੱਧੀ ਰੋਟੀ ਦੇਣ ਤੇ ਰਾਜ਼ੀ ਨਾ ਹੋਣ, ਲੇਕਿਨ ਉਹਨੇ ਘਰੋਂ ਬਾਹਰ ਆ ਕੇ ਇੰਝ ਦੱਸਣਾ ਕਿ ਮੈਂ ਜਿਵੇਂ ਨਾ ਕੋਈ ਬੜਾ ਕੋਈ ਵੱਡਾ ਕੋਈ ਕਿਤੇ ਕੋਈ DC ਲੱਗਾ ਆਇਆ ਜਾਂ ਕੋਈ ਬੜਾ ਵੱਡਾ ਕੋਈ ਅਫਸਰ ਲੱਗਾ ਆਇਆ ਵਾ। ਉਹ ਸ਼ਕਲੋਂ ਹੀ ਤੁਹਾਨੂੰ ਖੱਚ ਲੱਗਣਗੇ। ਉਹਨਾਂ ਦੀ ਸ਼ਕਲ ਤੁਹਾਨੂੰ ਦੂਰੋਂ ਵੇਖ ਕੇ ਪਤਾ ਲੱਗ ਜਾਏਗਾ ਵੀ ਕੋਈ ਖੱਚ ਆ ਰਹੀ ਹੈ। ਤੇ ਅੱਛਾ, ਹੁੰਦਾ ਕੁਛ ਵੀ ਨਹੀਂ, ਉਹਨੇ ਸਿਰਫ ਆਪਣਾ ਕੈਮਰੇ 'ਚ ਮੂੰਹ ਵਿਖਾਉਣ ਦਾ ਬਹਾਨਾ ਲੱਭਣਾ। ਇੱਥੇ ਕੋਈ ਸਮੋਕਿੰਗ ਇੱਧਰ ਇੰਝ ਘੁੰਮਣਾ ਚਾਹੀਦਾ, ਇੱਧਰੋਂ ਇਹ ਆਇਆ, ਯਾਨੀ ਬਸ ਇਹ ਸਪੀਡ ਦੇ ਨਾਲ ਇਸ ਤੋਂ ਸਾਜੇ ਦੇ ਅੰਦਰੋਂ ਪਾਣੀ ਦੇ ਆ ਗਮਲਿਆਂ ਨੂੰ ਕਿ ਨਹੀਂ? ਹਾਂਜੀ ਬਹੁਤ ਜੀ, ਦੇ ਦਿੱਤਾ ਹੈ। ਵੇਖੋ ਸਹੀ ਲੱਗ ਰਿਹਾ। ਹਾਂ, ਸਹੀ ਹੈ। ਬਹੁਤ ਜੀ ਤੁਹਾਡੇ ਨਾਲ ਕੰਮ ਸੀ।
ਉਹ ਮੇਰੀ ਸ਼ਕਲ ਵੇਖ ਕੇ ਤੈਨੂੰ ਕੰਮ ਯਾਦ ਆ ਜਾਂਦੇ ਨੇ। ਬੋਸ ਜੀ ਮੈਨੂੰ ਨਾ 1 ਮਹੀਨੇ ਦੀ ਛੁੱਟੀ ਚਾਹੀਦੀ ਹੈ ਜੀ। ਮੇਰਾ ਵਿਆਹ ਆਪਣਾ ਜ਼ਾਤੀ ਹੈ। ਅਰੇਂਜ ਮੈਰਿਜ ਕਿ ਲਵ ਮੈਰਿਜ? ਵਿਆਹ ਹੈ ਕਿ ਜੰਗ ਲੜਨ ਜਾਣਾ, ਮਹੀਨੇ ਦੀ ਛੁੱਟੀ। ਅਰੇਂਜ ਮੈਰਿਜ ਕਿ ਲਵ ਮੈਰਿਜ? ਬੋਸ ਜੀ ਅਰੇਂਜ ਮੈਰਿਜ ਹੈ ਅਰੇਂਜ ਮੈਰਿਜ ਜੀ। ਤੇ 3 ਦਿਨਾਂ ਬਾਅਦ ਤੂੰ ਆਪਣੀ ਜ਼ਿੰਦਗੀ ਤੋਂ ਉਂਝ ਹੀ ਤੰਗ ਆ ਜਾਣਾ ਵੇ, ਤੇ ਤੈਨੂੰ ਮਹੀਨਾ ਛੁੱਟੀ ਲੈਣ ਦੀ ਕੀ ਲੋੜ ਹੈਗੀ? ਬਹੁਤ ਇੱਜ਼ਤ ਦੇ ਨਾਲ 3 ਦਿਨ ਬਾਅਦ ਨਾ ਇੱਥੇ ਦਫ਼ਤਰ ਆ ਜੀ, ਬੜੇ ਕੰਮ ਪਏ ਨੇ, ਅਫਸਰਾਂ ਨੇ ਵੀ ਆਣਾ ਹੈਗਾ ਵੇ। ਬੋਸ ਜੀ ਮੰਨ ਲਓ ਯਾਰ, ਉਹ ਨਹੀਂ ਮਹੀਨੇ ਦੀ ਛੁੱਟੀ ਨਹੀਂ ਮਿਲ ਸਕਦੀ, ਬਸ 3 ਦਿਨ ਦੀ ਛੁੱਟੀ। ਨਾ ਕਰੋ ਬੋਸ ਜੀ, ਇੱਕ ਰਿਕੁਐਸਟ ਹੈ ਤੁਹਾਡੇ ਨਾਲ। ਉਹ ਚੱਲ ਹਫਤਾ ਕਰ ਲਈ, ਜਾਨ ਛੱਡ ਦੇ ਮੇਰੀ ਹੁਣ। 15 ਦਿਨ ਦੀ ਕਰ ਲਓ ਯਾਰ ਬੋਸ। ਯਾਰ ਤੂੰ ਇਹ ਕੀ ਇੱਥੇ ਚਾਹ ਚ ਪਾ ਕੇ ਲੈ ਆਏ? नहीं बॉस जी वो काम कर रहे हैं। काम कर रहे अच्छा हैं। बॉस जी आपसे एक काम है। ਚਲੋ ਤੁਹਾਨੂੰ ਵੀ ਕੰਮ ਯਾਦ ਆ जी ਗਿਆ। बॉस जी। ਹਾਂ बॉस जी काम ये है कि मेरी शादी है। ਤੇਰੀ ਵੀ ਸ਼ਾਦੀ जी बॉस। ਇਕੱਠੇ ਸ਼ਾਦੀ ਤੁਸੀਂ ਰੱਖ ਲਈ, ठीक है। ਫੇਰ ਹੁਣ जी बहुत छुट्टियाँ चाहिए मुझे। ਕਿੰਨੀਆਂ? 15 दिन की। ਲਵ ਮੈਰਿਜ ਕਰ ਰਹੇ ਹੈ ਕਿ ਅਰੇਂਜ ਮੈਰਿਜ? बॉस जी लव मैरिज है। ਅੱਲਾ ਕਾਮਯਾਬ ਕਰੇ ਤੈਨੂੰ। जी बॉस जी आपकी ਤੈਨੂੰ दुआएं ਰੱਬ चाहिए। ਕਾਮਯਾਬੀਆਂ ਦੇਵੇ। जी बॉस ਬੜਾ ਔਖਾ ਮਰਲਾ ਹੈਗਾ ਹੀ ਹੈ, जी बॉस जी। ਬਸ ਦੁਆ ਕਰ ਆਪਣੇ ਲਈ ਵੀ ਤੇ ਮੇਰੇ ਲਈ ਵੀ। जी बॉस जी। ਰੱਬ ਸਾਰਿਆਂ ਲਈ ਸਾਨੀਆਂ ਦੇਵੇ। बॉस जी ਬੋਸ ਜੀ ਮੇਰੇ ਨਾਲ ਦੁਸ਼ਮਣੀ ਤੁਹਾਨੂੰ। ਬੈਠੋ ਤੇ ਤਸ਼ਰੀਫ ਰੱਖੋ। 1 ਮਹੀਨਾ ਛੁੱਟੀ ਤੈਨੂੰ, जी बॉस जी। ਠੀਕ ਹੈ? 5000 ਮੇਰੇ ਵੱਲੋਂ ਸਲਾਮੀ। जी बॉस जी। ਤੇ ਤੂੰ ਮੈਨੂੰ ਅਪਡੇਟ ਮਿੰਟ ਦਾ ਕਰਨਾ ਹੀ ਕਿ ਕੀ ਹੋ ਰਿਹਾ ਉੱਥੇ ਸ਼ਾਦੀ ਦੇ ਉੱਤੇ ਹੈ। ठीक है boss। ਤੇ ਬਸ ਨਿਕਲ ਜਾ ਹੁਣ, ਬੈਗ ਪੈਕ ਕਰ ਤੇ ਮੈਨੂੰ ਨਜ਼ਰ ਨਾ ਆਈ। ਬੋਸ ਕੰਮ ਸਾਰੇ ਮੈਂ ਕਰਨੇ ਤੇ ਮੈਨੂੰ ਛੁੱਟੀ ਵੀ ਥੋੜੀ। ਓਏ ਤੇ ਤੂੰ ਇੱਥੇ ਬਹਿ,